ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਆਪਣੀ ਅਦਾਕਾਰੀ ਦੇ ਨਾਲ ਦਮਦਾਰ ਆਵਾਜ਼ ਕਾਰਨ ਪਹਿਚਾਣੇ ਜਾਂਦੇ ਫਿਲਮ ਅਦਾਕਾਰ ਦੀਪ ਢਿੱਲੋਂ 50 ਤੋਂ ਵੱਧ ਪੰਜਾਬੀ ਹਿੰਦੀ ਫਿਲਮਾਂ 'ਚ ਕੰਮ ਕਰ ਚੁੱਕੇ ਨੇ। ਦੀਪ ਢਿੱਲੋਂ ਜ਼ਿਆਦਾਤਰ ਫਿਲਮਾਂ ਵਿੱਚ ਖਲਨਾਇਕ ਦੇ ਰੂਪ ਵਿੱਚ ਹੀ ਆਏ ਨੇ। ਬਾਲੀਵੁੱਡ ਦੀਆਂ ਫਿਲਮਾਂ ਘਾਇਲ ਅਤੇ ਮਿਸਟਰ ਇੰਡੀਆ ਰਾਹੀਂ ਉਹ ਕਾਫੀ ਉੱਭਰ ਕੇ ਸਾਹਮਣੇ ਆਏ। ਦੀਪ ਢਿੱਲੋਂ ਕਈ ਸਾਰੀਆਂ ਨਵੀਆਂ ਪੰਜਾਬੀ ਫਿਲਮਾਂ ਵਿੱਚ ਵੀ ਅਹਿਮ ਭੂਮਿਕਾ ਨਿਭਾ ਚੁੱਕੇ ਨੇ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਵਿੱਚ ਮੈਂ ਗੌਤਮ ਰਿਸ਼ੀ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ ਦੀਪ ਢਿੱਲੋਂ ਜੀ ਨੂੰ। ਦੀਪ ਢਿੱਲੋਂ ਜੀ, ਪੰਜਾਬੀ ਰੇਡੀਓ USA 'ਤੇ ਤੁਹਾਡਾ ਸਵਾਗਤ ਹੈ। ਗੌਤਮ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਨੂੰ USA ਦੀ ਆਡੀਅנס ਦੇ ਨਾਲ ਰੂਬਰੂ ਕਰਾਉਣ ਵਾਸਤੇ। ਹੁਕਮ ਕਰੋ। ਢਿੱਲੋਂ ਜੀ, ਤੁਹਾਡਾ ਪਿਛੋਕੜ ਕਿੱਥੋਂ ਦਾ ਹੈ? ਤੁਸੀਂ ਸਾਡੇ ਰੇਡੀਓ 'ਤੇ ਪਹਿਲੀ ਵਾਰ ਗੱਲਬਾਤ ਕਰ ਰਹੇ ਹੋ ਅਤੇ ਇਹ ਸਾਡੇ ਸਰੋਤੇ ਜਾਣਨਾ ਚਾਹੁਣਗੇ ਕਿ ਤੁਹਾਡਾ ਪਿਛੋਕੜ ਕਿੱਥੋਂ ਦਾ ਹੈ ਅਤੇ ਤੁਸੀਂ ਆਪਣਾ ਫਿਲਮ ਕੈਰੀਅਰ ਕਿੱਥੋਂ ਸ਼ੁਰੂ ਕੀਤਾ? ਮੇਰਾ ਪਿਛੋਕੜ ਵੈਸੇ ਤਾਂ ਅੰਮ੍ਰਿਤਸਰ ਡਿਸਟ੍ਰਿਕਟ ਹੈ ਮੇਰਾ, ਪਰ ਬਾਰਡਰ ਦਾ ਇੱਕ ਪਿੰਡ ਆ, ਛੋਟਾ ਜਿਹਾ ਕਸਬਾ ਆ ਪੱਟੀ। ਉੱਥੇ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ ਸੀ। ਉਹ ਤੋਂ ਬਾਅਦ ਫਿਰ ਦੂਰਦਰਸ਼ਨ ਜਲੰਧਰ ਨਾਲ ਮੇਰਾ ਬਹੁਤ ਵਾਸਤਾ ਰਿਹਾ, ਸਟੇਜ ਕਰਦੇ ਰਹੇ ਹਾਂ ਅਤੇ 1982-83 ਦੇ ਵਿੱਚ ਫਿਰ ਮੈਂ ਬੰਬੇ ਚਲੇ ਗਿਆ ਸੀ। ਤੁਸੀਂ ਪਹਿਲਾਂ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਜਾਂ ਹਿੰਦੀ 'ਚ? ਨਹੀਂ, ਮੈਂ ਸ਼ੁਰੂ 'ਚ ਪਹਿਲਾਂ ਸਾਰੀਆਂ ਹਿੰਦੀ ਫਿਲਮਾਂ ਕੀਤੀਆਂ। ਮਹਾਭਾਰਤ ਕੀਤਾ ਸੀ ਔਰ ਉਸ ਤੋਂ ਬਾਅਦ ਫਿਰ ਮੈਨੇ ਪਿਆਰ ਕੀਆ, ਘਾਇਲ, ਘਾਤਕ, ਮਿਸਟਰ ਇੰਡੀਆ, ਇਹ ਸਾਰੀਆਂ ਫਿਲਮਾਂ ਚੱਲਦੀਆਂ ਰਹੀਆਂ ਅਤੇ ਪੰਜਾਬੀ ਬਹੁਤ ਦੇਰ ਬਾਅਦ ਸ਼ੁਰੂਆਤ ਕੀਤੀ ਹੈ। ਨੀਅਰਲੀ 25-30 ਫਿਲਮਾਂ ਹਿੰਦੀ ਦੀਆਂ ਮੈਂ ਕਰ ਚੁੱਕਾ ਸਾਂ। ਵੱਡੇ ਬੈਨਰ ਦੀਆਂ ਫਿਲਮਾਂ ਸੀ, ਘਾਇਲ, ਮਿਸਟਰ ਇੰਡੀਆ, ਕਾਫੀ ਸਾਰੀਆਂ ਹੋਰ ਸੁਪਰਹਿੱਟ ਫਿਲਮਾਂ 'ਚ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਿਆ। ਤੁਸੀਂ ਬਾਲੀਵੁੱਡ 'ਚ ਦਰਜਨਾਂ ਜਿਹੜੀਆਂ ਫਿਲਮਾਂ ਕੀਤੀਆਂ, ਉਹਨਾਂ ਬਾਰੇ ਕਿਹੋ ਜਿਹਾ ਤਜਰਬਾ ਰਿਹਾ? ਬਹੁਤ ਵਧੀਆ ਤਜਰਬਾ ਰਿਹਾ। ਗਿਆ ਹਿੰਦੀ ਫਿਲਮਸ ਦੇ ਵਿੱਚ ਅੱਛੇ ਸਟਾਰਸ ਨਾਲ, ਅੱਛੇ ਡਾਇਰੈਕਟਰਸ ਨਾਲ ਕੰਮ ਕਰਕੇ, ਮਤਲਬ ਕਿ ਹਰ ਇਨਸਾਨ ਦਾ ਇੱਕ ਸੁਪਨਾ ਹੁੰਦਾ ਹੈ ਕਿ ਅੱਛੇ ਸਟਾਰਸ ਦੇ ਨਾਲ ਕੰਮ ਕਰੇ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਲਗਭਗ ਸਾਰੇ ਮੁੰਡਿਆਂ ਨੇ ਆਪਣਾ ਕਰੀਅਰ ਜਿਹੜਾ ਆ, ਸਨੀ ਨੇ ਘਾਇਲ ਨਾਲ ਉਹਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਸੀ, ਅਨਿਲ ਕਪੂਰ ਨੂੰ ਮਿਸਟਰ ਇੰਡੀਆ ਨਾਲ ਮਿਲੀ ਸੀ, ਸਲਮਾਨ ਨੇ ਮੈਨੇ ਪਿਆਰ ਕੀਆ ਮੇਰੇ ਨਾਲ ਕੀਤੀ ਸੀ ਅਤੇ ਉਹੋ ਹੀ ਹਾਲ ਪੰਜਾਬੀ ਦੇ ਵਿੱਚ ਰਿਹਾ। ਹਰਭਜਨ ਨੇ ਆਪਣਾ ਕਰੀਅਰ ਮੇਰੇ ਨਾਲ ਸ਼ੁਰੂ ਕੀਤਾ, ਅਮਰਿੰਦਰ ਨੇ ਆਪਣਾ ਕਰੀਅਰ ਮੇਰੇ ਨਾਲ ਸ਼ੁਰੂ ਕੀਤਾ, ਦਲਜੀਤ ਨੇ ਆਪਣਾ ਕਰੀਅਰ ਮੇਰੇ ਨਾਲ ਸ਼ੁਰੂ ਕੀਤਾ। ਸੋ ਇਹ ਸਿਲਸਿਲਾ ਤੁਰਿਆ ਆਉਂਦਾ ਹਿੰਦੀ ਤੋਂ ਲੈ ਕੇ ਪੰਜਾਬੀ ਤੱਕ। ਤਕਰੀਬਨ 25 ਸਾਲ ਤੋਂ ਤੁਸੀਂ ਅਦਾਕਾਰੀ ਖੇਤਰ 'ਚੋਂ ਬਾਲੀਵੁੱਡ ਅਤੇ ਪੰਜਾਬੀ ਫਿਲਮ ਇੰਡਸਟਰੀ 'ਚ ਵਿਚਰ ਰਹੇ ਹੋ। ਪੰਜਾਬ ਅਤੇ ਮੁੰਬਈ ਦੀਆਂ ਫਿਲਮਾਂ 'ਚ ਤੁਸੀਂ ਕੀ ਅੰਤਰ ਮਹਿਸੂਸ ਕਰਦੇ ਹੋ? ਇੱਕ ਤਾਂ ਬਜਟ ਦਾ ਬਹੁਤ ਵੱਡਾ ਫਰਕ ਆ ਅਤੇ ਹੁਣ ਤਾਂ ਅਸੀਂ GN ਤੋਂ ਬਾਅਦ ਅਸੀਂ ਉਹ ਸਾਰੇ ਫਰਕ ਜਿਹੜੇ ਆ, ਪਹਿਲਾਂ ਜਿਹੜੇ ਪੰਜਾਬੀ ਫਿਲਮਾਂ ਦੇ ਔਰ ਹਿੰਦੀ ਦੇ ਹੁੰਦੇ ਸੀ, ਹੁਣ ਤਾਂ ਮੈਨੂੰ ਲੱਗਦਾ ਹਿੰਦੀ ਦੀਆਂ ਹੀ ਫਿਲਮਾਂ ਪੰਜਾਬੀ 'ਚ ਬਣਦੀਆਂ। ਹੁਣ ਤਾਂ ਮਤਲਬ ਕਿ ਜਿਹੜਾ ਕੁਐਸਚਨ ਆ, ਇਹ ਥੋੜ੍ਹੇ ਸਾਲ ਪਹਿਲਾਂ ਬਹੁਤ ਵਧੀਆ ਲੱਗਦਾ ਸੀ ਅਤੇ ਹੁਣ ਤਾਂ ਮੈਨੂੰ ਲੱਗਦਾ ਕਿ ਮਾਹੌਲ ਹੀ ਪੰਜਾਬੀ ਆ, ਸਿਰਫ ਲੈਂਗੁਏਜ ਜ਼ਬਾਨ ਜਿਹੜੀ ਹੈ ਹਿੰਦੀ ਬੋਲੀ ਜਾਂਦੀ ਆ। ਪਹਿਲਾਂ ਮੈਂ GN ਤੋਂ ਲੈ ਕੇ 6 ਫਿਲਮਾਂ 'ਚ ਪੱਗ ਬੱਧੀ ਸੀ, ਹੁਣ ਸਾਰੀ ਇੰਡਸਟਰੀ ਪੱਗ ਬੱਧੀ ਫਿਰਦੀ ਹੈ ਅਤੇ ਹੁਣ ਤਾਂ ਕੋਈ ਸਵਾਲ ਹੀ ਨਹੀਂ ਰਹਿ ਗਿਆ। ਪੰਜਾਬੀ ਬੈਕਗਰਾਊਂਡ ਨਹੀਂ ਹੁੰਦੀ, ਪੰਜਾਬੀ ਗਾਣੇ ਨਹੀਂ ਹੁੰਦੇ ਅਤੇ ਹਿੰਦੀ ਫਿਲਮ ਬਣਦੀ ਨਹੀਂ ਤਾਂ ਪਹਿਲਾਂ ਕੋਈ ਜ਼ਮਾਨਾ ਸੀ, ਲੋਕ ਕਹਿੰਦੇ ਸੀ ਅਮਰੀਕਾ ਸ਼ੂਟਿੰਗ ਕਰਨ ਜਾ ਰਿਹਾ, ਕੈਨੇਡਾ ਸ਼ੂਟਿੰਗ ਕਰਨ ਜਾਣਾ, ਹੁਣ ਪੁੱਛੋ ਕਿੱਥੇ ਜਾ ਰਿਹਾ। ਅਤੇ ਹੁਣ ਤਾਂ ਸਲਮਾਨ ਇੱਥੇ ਮੋਗੇ ਤੁਰਿਆ ਫਿਰਦਾ ਆ, ਸਨੀ ਦਿਓਲ ਇੱਥੇ ਪਟਿਆਲੇ ਬੈਠਾ ਆ ਅਤੇ ਸਾਡੇ ਰੂੜੀਆਂ 'ਤੇ ਜਿਹੜੇ ਨਿਆਣੇ ਖੇਡਦੇ ਆ ਉਹ ਇਹਨਾਂ ਦੇ ਨਾਲ ਕੁਰਸੀਆਂ 'ਤੇ ਬੈਠੇ ਆ। ਮਤਲਬ ਕਿ ਸਾਡੀ ਪੰਜਾਬੀ ਫਿਲਮ ਦੀ ਤਾਕਤ ਆ। ਔਰ ਖਾਸ ਕਰਕੇ ਮਨਮੋਹਨ ਸਿੰਘ ਉਹਨਾਂ ਨੇ ਜਿਹੜੀਆਂ 5-6 ਸ਼ੁਰੂ ਦੀਆਂ ਜਿਹੜੀਆਂ ਫਿਲਮਾਂ ਬਣਾਈਆਂ, ਉਹ ਤੋਂ ਪਹਿਲਾਂ ਸੀ, ਲੇਕਿਨ ਜਿਹੜੀ ਓਵਰਸੀਜ਼ ਦੀ ਜਿਹੜੀ ਮਾਰਕੀਟ ਖੋਲ੍ਹੀ ਆ ਉਹ ਇਹਨਾਂ ਨੇ ਫਿਲਮਾਂ ਨੇ ਖੋਲ੍ਹੀ ਆ। ਸਾਨੂੰ ਮਾਣ ਵਤਨਾਂ ਦਾ, ਹਰਭਜਨ ਮਾਨ ਨੇ ਜਿਹੜੀਆਂ ਫਿਲਮਾਂ ਕੀਤੀਆਂ ਸੀ, ਮੁੰਡੇ UK ਦੇ, ਦਿਲ ਆਪਣਾ ਪੰਜਾਬੀ, ਜੀ ਆਇਆਂ ਨੂੰ, ਅਤੇ ਉਸ ਤੋਂ ਬਾਅਦ ਫਿਰ ਇਹ ਹਿੰਦੀ ਫਿਲਮ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਯਾਰ ਇਹਦੇ ਬਹੁਤ ਵਧੀਆ ਗਰਾਊਂਡ ਆ ਖੇਡਣ ਦੀ। ਉਹ ਗਰਾਊਂਡ ਤਾਂ ਸਾਡੀ ਸ਼ੁਰੂ ਤੋਂ ਹੀ ਜਰਨੈਲੀ ਦੀ ਹੈਗੀ ਆ। ਪੰਜਾਬ ਦੀ ਜਿਹੜੀ ਧਰਤੀ ਹੈ, ਯੋਧੇ ਇੱਥੇ ਪੈਦਾ ਹੋਏ ਆ, ਰੈਸਲਰ ਇੱਥੇ ਪੈਦਾ ਹੋਏ ਆ, ਜਰਨਲ ਇੱਥੇ ਪੈਦਾ ਹੋਏ ਆ। ਹੁਣ ਇੰਡਸਟਰੀ ਦਾ ਖੇਤਰ ਬਣ ਗਿਆ। ਹੁਣ ਦੀਪ ਢਿੱਲੋਂ ਜੀ ਨਾਲ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਦੀਪ ਢਿੱਲੋਂ ਜੀ, ਤੁਸੀਂ ਫਿਲਮਾਂ 'ਚ ਬਤੌਰ ਅਦਾਕਾਰ ਆਏ, ਪਰ ਪੰਜਾਬੀ ਸਿਨੇਮੇ ਵਿੱਚ ਅਦਾਕਾਰਾਂ ਦੀ ਗਿਣਤੀ ਘੱਟ ਹੈ, ਕਲਾਕਾਰਾਂ ਦੀ ਗਿਣਤੀ ਜ਼ਿਆਦਾ ਹੈ। ਇਸ ਰੁਝਾਨ ਬਾਰੇ ਤੁਹਾਡਾ ਕੀ ਕਹਿਣਾ? ਅਦਾਕਾਰਾਂ ਤੋਂ ਤੁਹਾਡਾ ਭਾਵ?
ਮਤਲਬ ਜਿਹੜੇ ਇਸ ਟਾਈਮ ਪੰਜਾਬੀ ਆਰਟਿਸਟ ਹੈਗੇ ਨੇ ਜਾਂ ਫਿਲਮਾਂ ਦੇ ਵਿੱਚ ਕੰਮ ਕਰ ਰਹੇ ਆ, ਉਹਨਾਂ ਦੀ ਬੈਕਗਰਾਊਂਡ ਗਾਇਕਾਂ ਵਾਲੀ ਆ, ਅਤੇ ਜਿਹੜੇ ਲੋਕ ਨੇ ਉਹਨਾਂ ਨੂੰ ਦੇਖਣ ਵਾਲੇ ਨੇ ਉਹ ਜਾਂ ਫਿਰ ਵੀ ਉਹਨਾਂ ਦੀ ਉਸੇ ਪਛਾਣ ਦੇ ਰੂਪ 'ਚ ਹੀ ਦੇਖ ਰਹੇ ਨੇ। ਨਹੀਂ, ਐਸੀ ਕੋਈ ਗੱਲ ਨਹੀਂ, ਮਤਲਬ ਕਿ ਨਵੇਂ ਮੁੰਡੇ ਆ ਰਹੇ ਆ, ਬਾਕੀ ਗਾਇਕ ਵੀ ਇਨਸਾਨ ਨੇ, ਮਤਲਬ ਕਿ ਉਹ ਵੀ ਸਾਡੇ ਯਾਰ ਦੋਸਤ ਨੇ ਸਾਰੇ, ਮਤਲਬ ਕਿ ਖੂਬਸੂਰਤ ਮੁੰਡੇ ਨੇ ਔਰ ਵਧੀਆ ਕੰਮ ਕਰ ਰਹੇ ਨੇ ਔਰ ਚੰਗਾ ਹੈ ਨਾ, ਦੋ ਕਿਤੇ ਕਰ ਰਹੇ ਨੇ। ਕੱਲ੍ਹ ਨੂੰ ਐਜ਼ ਐਨ ਐਕਟਰ ਕੰਮ ਨਹੀਂ ਚੱਲੂਗਾ ਤੇ ਗਾਇਕੀ ਦਾ ਕੰਮ ਤੇ ਚੱਲਦਾ ਰਹਿੰਦਾ ਹੈ ਨਾ। ਸਾਡੇ ਵਰਗੇ ਤੇ ਨੇ ਨਾ, ਕੱਲ੍ਹ ਨੂੰ ਜੇ ਹੁਣ ਕੰਮ ਨਹੀਂ ਲੱਭੂਗਾ ਤੇ ਮੁੜ ਕੇ ਫਿਰ ਦੁਬਾਰਾ ਟਰੈਕਟਰ ਚਲਾਉਣਾ ਸ਼ੁਰੂ ਕਰਦੇ ਤੇ ਗਾਇਕੀ ਦੇ ਨਾਲ ਕੋਈ ਐਕਟਿੰਗ ਕਰਨੀ ਕੋਈ, ਮੈਂ ਇਹਨੂੰ ਇਹ ਬਾਰ-ਬਾਰ ਇਹ ਕੁਐਸਚਨ ਉਭਾਰਿਆ ਜਾਂਦਾ ਕਿ ਗਾਇਕ ਕਿਉਂ, ਮੈਂ ਕਹਿੰਦਾ ਗਾਇਕ ਕਿਉਂ ਨਹੀਂ। ਆਪਾਂ ਹਿੰਦੁਸਤਾਨ ਦੀ ਡੈਮੋਕ੍ਰੇਸੀ ਵਿੱਚ ਜੀ ਰਹੇ ਹਾਂ, ਕੋਈ ਪਾਕਿਸਤਾਨ ਵਿੱਚ ਥੋੜ੍ਹਾ ਜੀ ਰਹੇ ਹਾਂ। ਹਰ ਬੰਦੇ ਨੂੰ ਕੰਮ ਕਰਨ ਦਾ ਹੱਕ ਹੈਗਾ ਆ ਔਰ ਇੱਦਾਂ ਹੀ ਆ, ਜਿਹੜੇ ਬੰਦੇ ਦੀ ਕਿਸਮਤ ਦੇ ਵਿੱਚ ਹੋਊਗਾ। ਹਰ ਗਾਇਕ ਕਲਾਕਾਰ ਨਹੀਂ ਬਣ ਪਾਉਂਦਾ ਔਰ ਹਰ ਕਲਾਕਾਰ ਗਾਇਕ ਨਹੀਂ ਬਣ ਸਕਦਾ। ਅਤੇ ਸਾਰੇ ਇਹ ਵੀ ਨਹੀਂ ਵੀ ਸਾਰੇ ਗਾਇਕ ਹੀ ਜਿਹੜੇ ਆ ਉਹੀ ਚੱਲ ਰਹੇ ਆ, ਅਤੇ ਕਈ ਗਾਇਕ ਆਏ ਚਲੇ ਗਏ, ਕਈ ਵਿਸ਼ਰਾਮ ਦੀ ਸਥਿਤੀ ਵਿੱਚ ਨੇ, ਕਈ ਗਾਂਹ ਜਾਣ ਦੀ ਸਥਿਤੀ ਵਿੱਚ ਨੇ, ਅਤੇ ਹਰ ਇੱਕ ਦੀ ਕਿਸਮਤ ਦੇ ਵਿੱਚ ਲਿਖਿਆ ਔਰ ਇਹ ਕੰਮ ਤੇ ਚੱਲਦੇ ਰਹਿਣੇ। ਅਤੇ ਦੇਖੋ ਹੁਣ ਮਤਲਬ ਕਿ ਜਿਹੜੀ ਰੇਸ ਲੱਗੀ ਆ ਉਹਦੇ ਵਿੱਚ ਹੁਣ ਬੜੀਆਂ ਖੂਬਸੂਰਤ ਫਿਲਮਾਂ ਪੰਜਾਬ ਦੇ ਵਿੱਚ ਬਣਨੀਆਂ ਸ਼ੁਰੂ ਹੋ ਗਈਆਂ, ਅੱਛੇ ਬਜਟ ਦੀਆਂ ਬਣਨੀਆਂ ਸ਼ੁਰੂ ਹੋ ਗਈਆਂ, ਅੱਛੇ ਕਲਾਕਾਰ ਸਾਰੇ ਕੰਮ ਕਰ ਰਹੇ ਨੇ ਔਰ ਪੰਜਾਬੀ ਇੰਡਸਟਰੀ ਬੜੀ ਤਰੱਕੀ 'ਤੇ ਆ। ਮਤਲਬ ਕਿ ਉਹ ਸਕੂਲਾਂ ਟਾਈਮਾਂ ਦੇ ਜ਼ਮੀਨਾਂ ਵੇਚ ਕੇ ਬਣਾਉਣ ਵਾਲੇ ਜ਼ਮਾਨੇ ਗਏ, ਅੱਛੀਆਂ ਕੰਪਨੀਜ਼ ਕੰਮ ਕਰ ਰਹੀਆਂ, ਫੋਰਨ ਦੀ ਇਨਵੈਸਟਮੈਂਟ ਅੱਛੀ ਹੋ ਰਹੀ ਹੈ, ਰਿਲਾਇੰਸ ਵਰਗੀਆਂ ਕੰਪਨੀਆਂ ਕੰਮ ਕਰ ਰਹੀਆਂ, ਟਿਪਸ ਵਰਗੀਆਂ ਕੰਪਨੀਆਂ ਕੰਮ ਕਰ ਰਹੀਆਂ। ਨਹੀਂ ਤਾਂ ਅੱਜ ਤੋਂ ਪਹਿਲਾਂ ਤਾਂ ਇਹੋ ਜਿਹੇ ਪ੍ਰੋਡਿਊਸਰ ਪੰਜਾਬ ਦੇ ਵਿੱਚ ਅੱਧੇ ਤੁਰੇ ਫਿਰਦੇ ਹੁੰਦੇ ਸੀ, ਜਿਹੜੇ ਕੁੰਡੀ ਲਾ ਕੇ ਬਾਹਰ ਇੰਗਲੈਂਡ ਜਾ ਕੇ ਮੱਛੀਆਂ ਫੜਨ ਜਾਂਦੇ ਸੀ ਜਾਂ ਕੈਨੇਡਾ ਤੋਂ ਲੋਕਾਂ ਨੂੰ ਬੇਵਕੂਫ ਬਣਾ ਕੇ ਲੈ ਆਉਂਦੇ ਸੀ ਅਤੇ ਜਾਂ ਕਿਸੇ ਦੀ ਜ਼ਮੀਨ ਵਿਕਾ ਦਿੰਦੇ ਸੀ। ਇਹੋ ਜਿਹੇ ਕਿਰਦਾਰ ਜ਼ਿਆਦਾ ਸੀ ਪੰਜਾਬ ਦੇ ਵਿੱਚ। ਅਤੇ ਹੁਣ ਤਾਂ ਵੱਡੀਆਂ ਕੰਪਨੀਆਂ ਹੈਗੀਆਂ, ਹੁਣ ਤਾਂ ਹਰ ਇੱਕ ਚੀਜ਼ ਜਿਹੜਾ ਆ ਉਹਦੀ ਪ੍ਰੋਫੈਸ਼ਨਲ ਅਪਰੋਚ ਆ ਔਰ ਪ੍ਰੋਫੈਸ਼ਨਲ ਰਿਟਰਨਸ ਆ। ਅੱਜ ਜਿਹੜਾ ਮਤਲਬ ਕਿ ਪੰਜਾਬੀ ਫਿਲਮ ਅਗਰ ਉਹ ਹਿੰਦੀ ਆ ਜਾਂ ਪੰਜਾਬੀ ਆ, ਅਗਰ ਉਹਨੂੰ ਉਹ ਘਰ ਦੀ ਮੁਰਗੀ ਦਾਲ ਬਰਾਬਰ ਸਮਝ ਕੇ ਬਣਾਉਂਦਾ ਆ ਅਤੇ ਉਹਦਾ ਵੀ ਹਾਲਤ ਫਿਰ ਉਹ ਖੁੱਡੇ ਵਰਗਾ ਹੀ ਹੁੰਦਾ ਆ, ਨਾ ਉਹਦੇ 'ਚ ਮੁਰਗੀਆਂ ਰਹਿੰਦੀਆਂ ਆ ਅਤੇ ਨਾ ਉਹ ਆਪ ਹੀ ਰਹਿਣ ਜੋਗਾ ਰਹਿੰਦਾ ਹੈ। ਤਾਂ ਇਹ ਤਾਂ ਹੁਣ ਜਿਹੜਾ ਕਿੱਤਾ ਪੰਜਾਬੀ ਫਿਲਮਾਂ ਦਾ, ਇਹ ਹੁਣ ਇਹ ਨਹੀਂ ਹੋ ਗਿਆ ਮੈਂ ਜ਼ਮੀਨ ਬਣਾ ਕੇ ਇਹਨੂੰ ਵੇਚ ਕੇ ਅਤੇ ਮੈਂ ਫਿਲਮ ਬਣਾਊਂਗਾ। ਇੱਦਾਂ ਹੁਣ ਇਹ ਫਿਲਮਾਂ ਬਣਨ ਦਾ ਜਿਹੜਾ ਜ਼ਮਾਨਾ ਸੀ ਨਾ, ਉਹ 10 ਸਾਲ ਤੋਂ ਖਤਮ ਹੋ ਗਿਆ। ਉਹ ਜੀਐਨ ਨੂੰ ਤੋਂ ਬਾਅਦ ਇਹ ਕਹਾਣੀ ਖਤਮ ਹੋ ਗਈ ਸੀ। ਹੁਣ ਇਹ ਆ ਕਿ ਅੱਛੇ ਪੈਸੇ, ਅੱਛੀ ਰਿਟਰਨਸ, ਸਬਜੈਕਟਿਵ ਫਿਲਮਾਂ, ਅੱਛੇ ਐਕਟਰਾਂ ਨੂੰ ਲੈ ਕੇ, ਅੱਛੇ ਡਾਇਰੈਕਟਰਾਂ ਨੂੰ ਲੈ ਕੇ, ਅੱਛੇ ਟੈਕਨੀਸ਼ੀਅਨਸ ਨੂੰ ਲੈ ਕੇ, ਅੱਛੀਆਂ ਲੋਕੇਸ਼ਨਸ ਨੂੰ ਲੈ ਕੇ, ਸਾਡੀਆਂ ਫਿਲਮਾਂ ਕਿਸੇ ਵੀ ਹਿੰਦੀ ਫਿਲਮ ਨਾਲੋਂ ਘੱਟ ਨਹੀਂ ਹੈਗੀਆਂ। ਜਿਹੜੇ ਬਾਲੀਵੁੱਡ ਦੇ ਜ਼ਿਆਦਾਤਰ ਪ੍ਰੋਡਿਊਸਰ ਡਾਇਰੈਕਟਰ ਨੇ ਜਾਂ ਫਿਰ ਕਲਾਕਾਰ ਨੇ, ਉਹ ਪੰਜਾਬ 'ਚ ਆਉਣੇ ਸ਼ੁਰੂ ਹੋਏ ਨੇ ਅਤੇ ਬਹੁਤ ਸਾਰੀਆਂ ਜਿਹੜੀਆਂ ਪੰਜਾਬੀ ਕਲਾਕਾਰ ਨੇ ਜਾਂ ਪੰਜਾਬੀ ਕਿਰਦਾਰ ਨੇ ਹਿੰਦੀ ਫਿਲਮਾਂ ਦੇ ਵਿੱਚ, ਉਹ ਉਭਾਰੇ ਜਾ ਰਹੇ ਨੇ। ਅਤੇ ਪਰ ਪੰਜਾਬ ਦੀਆਂ ਜਿਹੜੀਆਂ ਫਿਲਮਾਂ ਨੇ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ, ਜੋ ਮੇਰੀ ਸੋਚ ਹੈ, ਮੈਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਉਹਨਾਂ ਦੇ ਮੁਕਾਬਲੇ ਪਛੜ ਰਹੀਆਂ ਨੇ ਅਤੇ ਉਹ ਕ੍ਰੈਡਿਟ ਜ਼ਿਆਦਾ ਜਿਹੜਾ ਹੈਗਾ ਹਿੰਦੀ ਫਿਲਮਾਂ ਦੇ ਕਲਾਕਾਰ ਲੈ ਜਾਂਦੇ ਆ। ਅਤੇ ਜਿਹੜਾ ਮੇਰਾ ਸਵਾਲ ਇਹ ਹੈ ਵੀ ਇੰਨੀਆਂ ਪੰਜਾਬੀ ਫਿਲਮਾਂ ਬਣ ਰਹੀਆਂ ਨੇ, ਪੰਜਾਬ ਦੀ ਇੰਡੀਆ ਦੀਆਂ ਫਿਲਮਾਂ ਦੇ ਵਿੱਚ ਪੰਜਾਬ ਅਤੇ ਸਿੱਖਾਂ ਦੀ ਇੱਕ ਆਪਣੀ ਪਛਾਣ ਬਣ ਰਹੀ ਹੈ, ਪਰ ਇਹਦੇ ਬਾਵਜੂਦ ਜਿਹੜੀਆਂ ਪੰਜਾਬ ਦੀਆਂ ਫਿਲਮਾਂ ਨੇ ਉਹ ਅਵਾਰਡਾਂ ਦੇ ਮਾਮਲੇ 'ਚ, ਨੈਸ਼ਨਲ ਅਵਾਰਡ ਦੇ ਮਾਮਲੇ 'ਚ ਜਾਂ ਸਥਾਪਤੀ ਦੇ ਮਾਮਲੇ ਵਿੱਚ ਕਿਉਂ ਪਛੜ ਜਾਂਦੀਆਂ ਨੇ? ਮੇਰਾ ਖਿਆਲ ਹੈ ਕਿ ਰੀਜਨਲ ਸਿਨੇਮਾ ਸਾਰੇ ਪਾਸੇ ਹੀ ਤਰੱਕੀ ਦੇ ਰਾਹ 'ਤੇ ਆ। ਸਾਨੂੰ ਥੋੜ੍ਹਾ ਜਿਹਾ ਕਿ ਸਾਨੂੰ ਟਾਈਮ ਲੱਗਾ, ਅਸੀਂ ਮਦਰਾਸ ਨਾਲੋਂ ਜਾਂ ਦੂਸਰੀਆਂ ਸਟੇਟਸ ਨਾਲੋਂ ਆ ਜਿਹੜੇ ਘੱਲੂਘਾਰੇ ਪੰਜਾਬ ਦੇ ਵਿੱਚ ਰਹੇ ਆ 20 ਸਾਲ, ਅਸੀਂ ਬੜੇ ਪਛੜ ਗਏ ਸਾਂ। ਇਸ ਕਰਕੇ ਜਿਹੜੀ ਅਵਾਰਡਾਂ ਦੀ ਜਿਹੜੀ ਸਥਿਤੀ ਹੈ ਨਾ, ਜਦੋਂ ਕੋਈ ਵੀ ਸਟੇਟ ਜਿਹੜੀ ਆ ਉਹਦੇ ਵਿੱਚ ਟੈਰਰਿਜ਼ਮ 10-15 ਸਾਲ ਰਿਹਾ ਹੋਵੇ, ਉਹਦੇ ਵਿੱਚ ਲੋਕ ਇੰਨੀ ਪਛੜ ਜਾਂਦੇ ਆ ਕਿ ਲੋਕੀ ਗੇਮਜ਼ ਵੱਲ ਔਰ ਜਿਹੜੀ ਕਲਾਕਾਰੀ ਜਾਂ ਐਕਟਿੰਗ ਜਿਹੜੀ ਹੁੰਦੀ ਆ ਨਾ, ਉਹਨੂੰ ਛੱਡ ਕੇ ਲੋਕੀ ਆਪਣੇ ਘਰ ਸਾਂਭਣ ਨਾਲ ਪੈ ਗਏ ਸੀ। ਅਤੇ ਅਸੀਂ ਅਜੇ ਆਪਣੇ ਆਪ ਨੂੰ 5-6 ਸਾਲ ਤੋਂ ਸਮੇਟਣਾ ਹੀ ਸ਼ੁਰੂ ਕੀਤਾ। ਪੰਜਾਬੀ ਇੰਡਸਟਰੀ ਦਾ ਜਿਹੜਾ ਇੰਟਰਨੈਸ਼ਨਲੀ ਨਾਮ ਬਣਿਆ ਨਾ, ਉਹਨੂੰ ਬਣੇ ਅਜੇ 5-6 ਸਾਲ ਹੋਏ ਆ। ਪਹਿਲਾਂ ਜਿਹੜੀ ਰੀਜਨਲ ਸਿਨੇਮਾ ਸੀ ਉਹ ਪਿੰਡਾਂ ਤੱਕ ਸੀਮਤ ਸੀ, ਸ਼ਹਿਰ ਦਾ ਵੀ ਬੰਦਾ ਕਦੀ ਫਿਲਮ ਨਹੀਂ ਵੇਖਣ ਜਾਂਦਾ। ਅੱਜ ਜਿਹੜਾ ਜ਼ਿਆਦਾ ਮਾਸ਼ਰਾ ਆ, ਜਦੋਂ ਦੀਆਂ ਥੋੜ੍ਹੀਆਂ ਫੈਮਿਲੀ ਟਾਈਪ ਦੀਆਂ ਸਬਜੈਕਟਸ ਦੀਆਂ ਫਿਲਮਾਂ ਬਣੀਆਂ ਸੀ, ਮਨਮੋਹਨ ਸਿੰਘ ਉਹਨਾਂ ਨੇ ਜੀ ਐਨ ਨੂੰ ਬਣਾਈ, ਕੈਨੇਡਾ ਇੱਕ ਨਵੀਂ ਮਾਰਕੀਟ ਖੁੱਲ੍ਹੀ, ਉਹਦੇ ਨਾਲ ਇੰਗਲੈਂਡ ਇੱਕ ਨਵੀਂ ਮਾਰਕੀਟ ਖੁੱਲ੍ਹੀ। ਅੱਜ ਹੁਣ ਇਹਨਾਂ ਚੀਜ਼ਾਂ ਦੀ ਫਰਦਰ ਉਮੀਦ ਕੀਤੀ ਜਾਏਗੀ। ਪਹਿਲਾਂ ਇੱਕ ਰਿਟਰਨਸ ਵਾਲੀਆਂ ਫਿਲਮਾਂ ਬਣਨਾ, ਫਿਰ ਮਤਲਬ ਕਿ ਅਵਾਰਡਸ ਵਾਲੀਆਂ ਫਿਲਮਾਂ ਵੀ ਬਣਨਗੀਆਂ। ਅਤੇ ਸਭ ਤੋਂ ਜ਼ਰੂਰੀ ਹੈ ਕਿ ਮਤਲਬ ਕਿ ਇੱਕ ਲੈਂਗੁਏਜ ਜਿਹੜੀ ਹੈ ਉਹਨੂੰ ਅਸੀਂ ਇੰਨਾ ਇੰਪੋਰਟੈਂਟ ਕਰ ਦਈਏ ਕਿ ਲੋਕੀ ਕਮ ਸੇ ਕਮ ਜਿਹੜੀਆਂ ਰਿਸ਼ਤੇਦਾਰੀਆਂ ਜਾਂ ਜਿਹੜੀਆਂ ਬਰਾਦਰੀਆਂ ਜਿਹੜੀਆਂ ਅਸੀਂ ਹੁਣ ਤੱਕ ਫਿਲਮਾਂ ਦੇ ਵਿੱਚ ਪ੍ਰੈਜ਼ੈਂਟ ਕੀਤੀਆਂ, ਜ਼ਮੀਨਾਂ ਦੀਆਂ ਪ੍ਰੋਬਲਮਾਂ ਟੈਕਲ ਕੀਤੀਆਂ, ਪਾਸਪੋਰਟਾਂ ਦੀਆਂ ਜਿਹੜੀਆਂ ਕਬੂਤਰਬਾਜ਼ੀ ਦੀਆਂ ਉਹ ਇਸ਼ੂ ਮੰਜੀ ਨੇ ਕੀਤੇ, ਜੱਟਾਂ ਦੀਆਂ ਪ੍ਰੋਬਲਮਾਂ ਰੱਖੀਆਂ, ਪਟਵਾਰੀਆਂ ਦੀਆਂ ਪ੍ਰੋਬਲਮਾਂ ਰੱਖੀਆਂ। ਇਹ ਕਦੀ ਇਹ ਚੀਜ਼ਾਂ ਨਹੀਂ ਸੀ ਪੋਸੀਬਲ। ਇਹਦੇ ਵਿੱਚ ਪੜ੍ਹੇ ਲਿਖੇ ਮਤਲਬ ਕਿ ਡਾਇਰੈਕਟਰਾਂ ਦੀ ਘਾਟ ਸੀ, ਪੜ੍ਹੇ ਲਿਖੇ ਟੈਕਨੀਸ਼ੀਅਨਾਂ ਦੀ ਘਾਟ ਸੀ, ਅੱਛੇ ਕੈਮਰਾਮੈਨਾਂ ਦੀ ਘਾਟ ਸੀ, ਅੱਛੇ ਬਜਟ ਦੀ ਘਾਟ ਸੀ। ਅਤੇ ਹੁਣ ਅਵਾਰਡਾਂ ਵੱਲ ਵੀ ਆਪਾਂ ਹੋ ਜਾਵਾਂਗੇ। ਅੱਜ ਇਹਨਾਂ ਪੰਜਾਬੀ ਫਿਲਮਾਂ ਦੇ ਸਦਕਾ ਹੀ ਹੈ ਨਾ ਕਿ ਅੱਜ ਅਕਸ਼ੇ ਕੁਮਾਰ ਤੋਂ ਲੈ ਕੇ ਅਤੇ ਸਨੀ ਦਿਓਲ ਤੋਂ ਲੈ ਕੇ ਸਲਮਾਨ ਖਾਨ ਨੇ ਕਦੀ ਸੋਚਿਆ ਸੀ ਸਾਨੂੰ ਆ ਕੇ ਇੱਥੇ ਆਪਣਾ ਚੰਡੀਗੜ੍ਹ ਇੱਥੇ ਲਾਂਡਰਾਂ ਸ਼ੂਟਿੰਗ ਕਰਨੀ ਪੈਣੀ ਹੈ ਜਾਂ ਅਸੀਂ ਮੋਗੇ ਬਠਿੰਡੇ ਜਾ ਕੇ ਅਸੀਂ ਸ਼ੂਟਿੰਗ ਕਰਾਂਗੇ? ਬਕਾਇਦਾ ਦਸਤਾਰ ਬਣ ਕੇ, ਸੋਹਣੀਆਂ ਪੱਗਾਂ ਬਣ ਕੇ ਅੱਜ ਇੰਡਸਟਰੀ ਕਰ ਰਹੀ ਹੈ, ਕਿਉਂਕਿ ਅੱਜ ਸਾਡੀ ਮਤਲਬ ਕਿ ਪੰਜਾਬੀ ਦੀ ਰੀਚ ਇੰਨੀ ਵੱਡੀ ਹੋ ਗਈ।
ਤੁਸੀਂ ਕਾਫੀ ਜਿਹੜੇ ਟੀਵੀ ਸੀਰੀਅਲ ਨੇ, ਹਿੰਦੀ ਟੀਵੀ ਸੀਰੀਅਲ ਨੇ ਜਾਂ ਪੰਜਾਬੀ ਨੇ, ਉਹ ਵੀ ਕੀਤੇ ਨੇ, ਉਹਨਾਂ ਬਾਰੇ ਦੱਸੋ ਕੁਛ। ਨਹੀਂ, ਬਹੁਤ ਕੀਤੇ ਨੇ ਮੈਂ ਤੇ ਸੀਰੀਅਲਸ। ਮਤਲਬ ਕਿ ਮਹਾਭਾਰਤ ਨਾਲ ਮੇਰੀ ਸ਼ੁਰੂਆਤ ਹੋਈ ਸੀ, ਔਰ ਉਹ ਤੋਂ ਬਾਅਦ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਔਰ ਧਰਮ ਜਿਹੜੇ ਨੇ, ਹਿੰਦੂ ਧਰਮ ਜਿਹੜਾ ਆ ਉਹਦਾ ਕੋਈ ਵੀ ਮਤਲਬ ਕਿ ਕਿਰਦਾਰ ਜਿਹੜਾ ਆ ਉਹ ਐਸਾ ਨਹੀਂ ਕੋਈ ਰਹਿ ਗਿਆ ਜਿਹੜਾ ਮੈਂ ਹੁਣ ਤੱਕ ਮੈਂ ਪਲੇ ਨਹੀਂ ਕੀਤਾ। ਅਤੇ ਹੁਣ ਦੇਖਦੇ ਹਾਂ ਹੁਣ ਗਾਂਗਾ ਕੀ ਹੁੰਦਾ। ਅੱਛਾ ਚੱਲ ਰਿਹਾ, ਸੀਰੀਅਲਸ ਵੀ ਅੱਛੇ ਚੱਲ ਰਹੇ ਨੇ ਜਿੰਨੇ ਹੈਗੇ, ਜਿੰਨੇ ਮੈਂ ਕਰ ਰਿਹਾ। ਸਾਥੀਓ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੇਰੇ ਨਾਲ ਨੇ ਨਾਮਵਰ ਫਿਲਮ ਅਦਾਕਾਰ ਦੀਪ ਢਿੱਲੋਂ ਜੀ। ਦੀਪ ਢਿੱਲੋਂ ਜੀ ਤੋਂ ਕੁਝ ਹੋਰ ਸਵਾਲਾਂ ਦੇ ਜਵਾਬ ਲਵਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਦੀਪ ਢਿੱਲੋਂ ਜੀ, ਤੁਹਾਡੀ ਆਵਾਜ਼ ਨੂੰ ਲੋਕ ਬਹੁਤ ਪਸੰਦ ਕਰਦੇ ਹੈ। ਇਹ ਆਪਣੇ ਆਪ 'ਚ ਤੁਹਾਡੀ ਇੱਕ ਪਹਿਚਾਣ ਹੈ। ਕੁਦਰਤ ਨੇ ਇਸ ਕੁਦਰਤ ਦੀ ਇਹ ਦੇਣ ਬਾਰੇ ਫਿਲਮ ਇੰਡਸਟਰੀ ਵਿੱਚ ਤੁਹਾਨੂੰ ਕਿੰਨੀ ਕੁ ਮਦਦ ਕੀਤੀ ਹੈ ਦੇਣ ਨੇ? ਇਹ ਲੋਕਾਂ ਨੂੰ ਬਹੁਤ ਵਧੀਆ ਲੱਗਦੀ ਹੈ, ਐਕਟਰਾਂ ਬਾਰਡਰ ਆਉਂਦੀ ਹੈ। ਅਤੇ ਕੋਈ ਜ਼ਰੂਰੀ ਨਹੀਂ ਕਿ ਜੀ ਆਵਾਜ਼ ਅੱਛੀ ਹੋਵੇ, ਉਹਨੂੰ ਹਰ ਥਾਂ 'ਤੇ ਮਤਲਬ ਕਿ ਇਸ ਆਵਾਜ਼ ਦੀ ਵੀ ਜਦੋਜਹਿਦ ਪਿੱਛੇ ਬਹੁਤ ਰਾਜ਼ ਨੇ। ਔਰ ਜਿੱਦਾਂ ਭਲਵਾਨ ਤਗੜਾ ਹੁੰਦਾ ਅਖਾੜੇ ਦੇ ਵਿੱਚ, ਇਹ ਆਵਾਜ਼ ਜਿਹੜੀ ਹੈ ਐਕਟਰ ਦੀ, ਇਹ ਬੜੀ ਨਾਮ ਪਲੇ ਕਰਦੀ ਹੈ ਔਰ ਕਈ ਵਾਰ ਇਹ ਬੰਦਿਸ਼ਾਂ ਵੀ ਕਰਦੀ ਹੈ। ਮੇਰਾ ਬੜਾ 10 ਸਾਲ ਮੈਨੂੰ ਇਸ ਆਵਾਜ਼ ਕਰਕੇ ਇਹਨੂੰ ਸਫ਼ਰ ਵੀ ਕਰਨਾ ਪਿਆ, ਕਿਉਂਕਿ ਐਕਟਰ ਬਰਦਾਸ਼ਤ ਨਹੀਂ ਕਰਦੇ ਜਿੰਨਾ ਚਿਰ ਤੱਕ ਤੁਹਾਡੀ ਇੱਕ ਬਾਅਦ ਪੋਜੀਸ਼ਨ ਨਹੀਂ ਇੰਡਸਟਰੀ ਵਿੱਚ ਬਣ ਜਾਂਦੀ, ਐਕਟਰ ਡਰਨਾ ਸ਼ੁਰੂ ਹੋ ਜਾਂਦੇ ਆ। ਤੋ ਇਸ ਕਰਕੇ ਇਹਦੇ ਵਾਸਤੇ ਰਗੜੇ ਹੀ ਬੜੇ ਖਾਣੇ ਪੈਂਦੇ ਆ। ਤੁਹਾਨੂੰ ਬਹੁਤ ਵਧੀਆ ਲੱਗਦੀ ਹੈ, ਮੈਨੂੰ ਵੀ ਬਹੁਤ ਵਧੀਆ ਲੱਗਦੀ, ਪਰ ਕਈਆਂ ਕੰਨਾਂ ਨੂੰ ਇਹ ਰੜਕਦੀ ਹੈ। ਅਤੇ ਹਿੰਦੀ ਇੰਡਸਟਰੀ ਵਿੱਚ ਬਹੁਤ ਰੜਕੀ ਸੀ ਇਹ, ਲੇਕਿਨ ਫਿਰ ਮੈਨੂੰ ਇਹਦੇ ਨਾਲ ਵੀ ਜਦੋਜਹਿਦ ਕਰਨੀ ਪਈ। ਹੈ ਕੁਦਰਤੀ ਹੈ, ਮਤਲਬ ਕਿ ਰੱਬ ਨੇ ਕੋਈ ਨਾ ਕੋਈ ਹਥਿਆਰ ਆਦਮੀ ਨੂੰ ਲੜਨ ਵਾਸਤੇ ਦਿੱਤਾ ਹੁੰਦਾ। ਦਾਰਾ ਜੀ ਨੂੰ ਉਹਨਾਂ ਨੇ ਭਲਵਾਨ ਬਣਾਇਆ ਸੀ, ਸਾਨੂੰ ਉਹਨਾਂ ਨੇ ਸ਼ਾਇਦ ਐਕਟਰ ਬਣਾਇਆ ਕਿ ਇੱਕ ਅੱਛੀ ਆਵਾਜ਼ ਜਿਹੜੀ ਹੈ ਐਕਟਰ ਵਾਸਤੇ ਉਹ ਬਹੁਤ ਜ਼ਰੂਰੀ ਹੈ। ਪਰ ਕੀ ਆ, ਹਰ ਚੀਜ਼ ਨੂੰ ਮਤਲਬ ਕਿ ਤੁਹਾਨੂੰ ਕਵਰ ਕਰਨਾ ਪੈਂਦਾ। ਹਰ ਫੀਲਡ ਦੇ ਵਿੱਚ ਅਖਾੜਾ ਹੁੰਦਾ, ਜਦੋਂ ਤੁਸੀਂ ਐਕਟਰ ਵੀ ਹੁੰਦੇ ਜੇ ਉਦੋਂ ਵੀ ਤੁਹਾਨੂੰ ਯੁੱਧ ਹੀ ਲੜਨਾ ਪੈਂਦਾ ਹੈ। ਅਤੇ ਭਲਵਾਨ ਵਾਸਤੇ ਬਹੁਤ ਵੱਡਾ ਇੱਕ ਦਾਅ ਹੈ ਜਿਹੜੀ ਆਵਾਜ਼ ਹੈ ਐਕਟਰ ਵਾਸਤੇ। ਕੀ ਤੁਹਾਡੀ ਇਹ ਆਵਾਜ਼ ਦੀ ਰੜਕੀ ਹੈ ਜਿਹਦੇ ਕਰਕੇ ਤੁਹਾਨੂੰ ਆਮ ਤੌਰ 'ਤੇ ਫਿਲਮਾਂ ਦੇ ਵਿੱਚ ਇੱਕ ਖਲਨਾਇਕ ਦੇ ਰੂਪ ਵਿੱਚ ਹੀ ਲਿਆ ਜਾਂਦਾ? ਨਹੀਂ, ਉਹ ਤਾਂ ਮੈਂ ਭੂਮਿਕਾ ਜਿਹੜੀ ਉਹ ਤਾਂ ਮੈਂ ਤੋੜ ਦਿੱਤੀ ਹੈ। ਮਤਲਬ ਕਿ ਉਹ ਜਿਹੜਾ ਹੈ ਸੀ ਕਿ ਸ਼ਾਇਦ ਇਸ ਆਵਾਜ਼ ਦੇ ਨਾਲ ਤੁਸੀਂ ਥੱਪੜ ਹੀ ਲੋਕਾਂ ਨੂੰ ਮਾਰ ਸਕਦੇ ਜੇ। ਮੈਂ ਸਾਨੂੰ ਮਾਣ ਵਤਨਾਂ ਦਾ ਵਰਗੀਆਂ ਜਿਹੜੀਆਂ ਮਾਂਜੀ ਦੀਆਂ ਫਿਲਮਾਂ ਸੀ, ਮੈਂ ਤਾਂ ਪੱਗ ਲਾ ਕੇ ਮੈਂ ਲੋਕਾਂ ਨੂੰ ਰਵਾਇਆ ਵੀ ਇਹਨਾਂ ਦੇ ਨਾਲ, ਅਤੇ ਮੁੰਡੇ UK ਦੇ ਵਿੱਚ ਲੋਕਾਂ ਨੂੰ ਹਸਾਇਆ ਵੀ ਹੈ। ਅਤੇ ਕੋਈ ਜ਼ਰੂਰੀ ਨਹੀਂ ਮਤਲਬ ਕਿ, ਅਤੇ ਪ੍ਰਾਣ ਸਾਹਿਬ ਜਿੰਨਾ ਚਿਰ ਤੱਕ ਉਹਨਾਂ ਨੇ ਜ਼ੰਜੀਰ ਤੋਂ ਬਾਅਦ ਜਿੰਨਾ ਚਿਰ ਤੱਕ ਉਹਨਾਂ ਨੇ ਉਪਕਾਰ ਨਹੀਂ ਸੀ ਕੀਤੀ, ਉਹਨਾਂ ਚਿਰ ਤੱਕ ਹਰ ਐਕਟਰ ਹੁੰਦਾ। ਮੈਂ ਇਹਦੇ ਵਿੱਚ ਮੈਂ ਬਿਲੀਵ ਨਹੀਂ ਕਰਦਾ ਕਿ ਜਿਹੜੇ ਐਕਟਰ ਦੀ ਆਵਾਜ਼ ਹੈ ਉਹ ਵਿਲਨ ਦੇ ਰੋਲ ਕਰ ਸਕਦਾ, ਉਹ ਮਤਲਬ ਕਿ ਹੋਰ ਕਰੈਕਟਰ ਰੋਲ ਨਹੀਂ ਕਰ ਸਕਦਾ ਜਿਹਦੇ ਵਿੱਚ ਉਹ ਲੋਕਾਂ ਨੂੰ ਰਵਾ ਨਹੀਂ ਸਕਦਾ। ਅਤੇ ਇਹ ਤਾਂ ਐਵੇਂ ਉਪਰਚੋਲਾਂ ਬਣੀਆਂ ਨੇ। ਹਾਂ, ਇਹ ਠੀਕ ਹੈ, ਮਤਲਬ ਕਿ ਕਈਆਂ ਲੋਕਾਂ ਨੂੰ ਲੱਗਦਾ ਹਾਂ ਖਲਨਾਇਕੀ ਇਹਦੇ ਵਿੱਚ ਅੱਛੀ ਲੱਗਦੀ ਹੈ, ਲੇਕਿਨ ਮੈਂ ਤਾਂ ਹੁਣ ਹਰ ਕਿਸਮ ਦੇ ਕਿਰਦਾਰ ਇਸੇ ਆਵਾਜ਼ ਦੇ ਨਾਲ ਹੀ ਅਸੀਂ ਕਰ ਚੁੱਕੇ ਹਾਂ, ਇਸ ਕਰਕੇ ਕੋਈ ਜ਼ਿਆਦਾ ਡਿਫਰੈਂਸ ਨਹੀਂ ਫੀਲ ਹੁੰਦਾ। ਅਮਰੀਸ਼ ਪੁਰੀ ਨੇ ਘਾਇਲ ਕੀਤੀ ਸੀ, ਉਹ ਤੋਂ ਬਾਅਦ ਘਾਤਕ ਕੀਤੀ, ਉਹ ਘਾਤਕ ਦੇ ਵਿੱਚ ਉਹਨਾਂ ਨੂੰ ਅਵਾਰਡ ਮਿਲ ਗਿਆ ਸੀ। ਉਹ ਬੜਾ ਮਾਇਨਾਜ਼ ਆਦਮੀ ਸੀ, ਕਿਆ ਆਵਾਜ਼ ਸੀ ਉਹਨਾਂ ਦੀ। ਅਤੇ ਉਹ ਸਾਰੀ ਜ਼ਿੰਦਗੀ ਉਹਨਾਂ ਵਿਲਨ ਥੋੜ੍ਹਾ ਪਲੇ ਕੀਤਾ, ਕਾਮੇਡੀ ਰੋਲ ਵੀ ਉਹਨਾਂ ਨੇ ਕੀਤੇ ਨੇ। ਇਹ ਐਵੇਂ ਧਾਰਨਾ ਬਣੀ ਹੈ, ਸ਼ੁਰੂ ਦੀ ਇਹ ਧਾਰਨਾ ਹੁੰਦੀ ਹੈ, ਲੇਕਿਨ ਉਹ ਐਕਟਰ ਨੂੰ ਹੌਲੀ ਹੌਲੀ ਜਾ ਕੇ ਤੋੜਨੀ ਪੈਂਦੀ ਹੈ। ਮਤਲਬ ਕਿ ਉਹ ਵੀ ਫਿਰ ਇੱਕ ਮੁਕਾਮ 'ਤੇ ਐਕਟਰ ਆ ਜਾਂਦਾ ਜਦੋਂ ਕਹਿੰਦਾ ਕਿ ਵੀ ਮੈਂ ਹੁਣ ਇਸ ਤਰ੍ਹਾਂ ਦੇ ਰੋਲ ਕਰਨਾ ਚਾਹੁੰਦਾ, ਲੇਕਿਨ ਉਹਦੇ ਵਿੱਚ ਉਹ ਟਾਈਮ ਲੱਗਦਾ। ਸ਼ੁਰੂ ਦੇ ਵਿੱਚ ਤੁਸੀਂ ਇਹ ਜਿਹੜੀਆਂ ਸ਼ਰਤਾਂ ਇਹ ਨਹੀਂ ਰੱਖ ਸਕਦੇ ਹੋ। ਆਮ ਤੌਰ 'ਤੇ ਜਿਹੜੇ ਕਾਫੀ ਤਜਰਬੇਕਾਰ ਕਲਾਕਾਰ ਹੁੰਦੇ ਨੇ, ਉਹ ਕਿਤੇ ਨਾ ਕਿਤੇ ਜਾ ਕੇ ਫਿਲਮਾਂ ਦੇ ਪ੍ਰੋਡਿਊਸਰ ਜਾਂ ਡਾਇਰੈਕਟਰ ਬਣ ਜਾਂਦੇ ਆ। ਕੀ ਤੁਹਾਡੀ ਵੀ ਇਹੋ ਜਿਹੀ ਚਾਹਤ ਹੈ? ਮੈਂ ਅਜੇ ਇੱਕ ਤਾਂ ਹੇਰਾਫੇਰੀ ਨਹੀਂ ਸਿੱਖੀ, ਅਤੇ ਦੂਜਾ ਅਜੇ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ, ਤੀਸਰਾ ਅਜੇ ਮੈਂ ਮਨ ਨਹੀਂ ਬਣਾਇਆ। ਮੈਂ ਬਣਾਊਂਗਾ, ਪਰ ਇੱਕ ਅੱਧੀ ਫਿਲਮ ਬਣਾਊਂਗਾ। ਮੈਂ ਜ਼ਿਆਦਾ ਪ੍ਰੋਡਕਸ਼ਨ ਦੇ ਵਿੱਚ ਜਾਣ ਦਾ ਸੋਚਿਆ ਨਹੀਂ ਹੈਗਾ, ਕਿਉਂਕਿ ਇਹਦੇ ਵਾਸਤੇ ਬਹੁਤ ਜ਼ਿਆਦਾ ਨਾ, ਫਿਰ ਅਜੇ ਮੈਂ ਵੈਸੇ ਵੀ ਬਿਜ਼ੀ ਹਾਂ। ਉਹ ਐਕਟਰ ਜਦੋਂ ਬਿਜ਼ੀ ਹੋ ਜਾਂਦਾ ਨਾ, ਫਿਰ ਲੋਕ ਕੰਮ ਦੇਣਾ ਬੰਦ ਕਰ ਦਿੰਦੇ ਆ। ਉਹ ਸੋਚਦੇ ਕਿ ਯਾਰ ਹੁਣ ਆਪਣੀ ਉਹਦੀ ਪ੍ਰੋਡਕਸ਼ਨ ਹੋ ਗਈ, ਪਤਾ ਨਹੀਂ ਉਹਨੇ ਕੰਮ ਕਰਨਾ ਕਿ ਨਹੀਂ ਕਰਨਾ। ਔਰ ਮੈਂ ਚਾਹੁੰਦਾ ਕਿ ਜਿੰਨਾ ਚਿਰ ਤੱਕ ਕਿ ਐਜ਼ ਐਨ ਐਕਟਰ ਮੈਂ ਕੰਮ ਕਰ ਸਕਦਾ, ਉਹਨਾਂ ਚਿਰ ਤੱਕ ਕਰਦੇ ਰਹੀਏ। ਫਿਲਮ ਤਾਂ ਕਦੀ ਬਣਾਈ ਜਾ ਸਕਦੀ ਹੈ, ਔਰ ਜ਼ਿਆਦਾ ਪੈਸੇ ਇਕੱਠੇ ਕਰਨ ਦਾ ਮੈਨੂੰ ਸ਼ੌਕ ਨਹੀਂ ਹੈਗਾ। ਉਹ ਲੋਕਾਂ ਨੂੰ ਇਹ ਵੀ ਹੁੰਦਾ ਚੱਲ ਫਿਲਮ ਬਣਾਉਣੇ, ਪੈਸੇ ਬਹੁਤ ਆਉਣਗੇ। ਮਹਾਰਾਜ ਦੀ ਕਿਰਪਾ ਹੈਗੀ ਹੈ, ਕਿਉਂ ਐਵੇਂ ਜ਼ਿਆਦਾ ਪੰਗੇ ਲੈਣੇ? ਜਿਹੜੇ 10-15 ਸਾਲ 20 ਸਾਲ ਜਿਹੜੀ 25 ਸਾਲ ਜ਼ਿੰਦਗੀ ਹੈ, ਅੱਧੀ ਸਟਰਗਲ 'ਚ ਲੰਘੀ ਹੈ, ਅਤੇ ਅੱਧੀ ਹੁਣ ਆਰਾਮ ਨਾਲ ਗੁਜ਼ਾਰਦੇ ਹਾਂ। ਜੇਕਰ ਤੁਹਾਨੂੰ ਚੰਗੇ ਕਿਰਦਾਰ ਹੋਰ ਮਿਲਦੇ ਨੇਗੇ, ਅਤੇ ਤੁਹਾਡੀ ਕੀ ਪਹਿਲ ਹੋਏਗੀ, ਬਾਲੀਵੁੱਡ ਜਾਂ ਪੰਜਾਬੀ ਫਿਲਮਾਂ? ਨਹੀਂ, ਮੇਰੀ ਬਾਲੀਵੁੱਡ ਸਿਨੇਮੇ ਦੀ ਆ। ਮੇਰੇ ਵਾਸਤੇ ਸਿਨੇਮਾ ਇੰਪੋਰਟੈਂਟ ਆ। ਮੇਰਾ ਕੋਈ ਬਾਲੀਵੁੱਡ ਜਾਂ ਹਾਲੀਵੁੱਡ, ਮੈਂ ਹਾਲੀਵੁੱਡ ਵੀ ਕੀਤਾ, ਬਾਲੀਵੁੱਡ ਵੀ ਕੀਤਾ, ਟੋਲੀਵੁੱਡ ਵੀ ਕੀਤਾ, ਸਭ ਟੋਲੀਵੁੱਡ ਕੀਤੇ। ਮੈਂ ਜਿੰਨੇ ਵੁੱਡ ਆ ਮਤਲਬ ਕਿ ਉਹ ਕੀਤੇ ਆ, ਪਰ ਜਿੱਥੇ ਮੇਰਾ ਵੁੱਡ ਚੱਲਦਾ ਮੈਂ ਉਹ ਵੁੱਡ 'ਚ ਲਾਉਣਾ ਆ। ਮੈਂ ਤਰਖਾਣ ਬਹੁਤ ਵਧੀਆ, ਜੱਟ ਵੀ ਬਹੁਤ ਵਧੀਆ, ਐਕਟਰ ਵੀ ਬਹੁਤ ਵਧੀਆ। ਮੇਰਾ ਵੁੱਡ ਚੱਲਣਾ ਬਹੁਤ ਜ਼ਰੂਰੀ ਚਾਹੀਦਾ ਆ। ਉਹ ਟੋਲੀਵੁੱਡ ਵਿੱਚ ਚੱਲ ਜਾਵੇ ਤਾਂ ਵੀ ਠੀਕ ਆ, ਅਤੇ ਜੇ ਹਾਲੀਵੁੱਡ ਵਿੱਚ ਚੱਲ ਜਾਵੇ ਤਾਂ ਵੀ ਠੀਕ ਆ। ਮੈਂ ਵੁੱਡ ਤੋਂ ਇੰਪਰੈਸ ਨਹੀਂ ਹੈਗਾ, ਮੇਰਾ ਵੁੱਡ ਚੱਲਣਾ ਚਾਹੀਦਾ। ਅੱਜ ਕੱਲ੍ਹ ਤੁਹਾਡੇ TV ਸੀਰੀਅਲ ਕਿਹੜੇ ਚੱਲ ਰਹੇ ਆ, ਜਾਂ ਕੀ ਫਿਲਮਾਂ ਕਿਹੜੀਆਂ ਬਣ ਰਹੀਆਂ ਨੇ?
अजकल सीरियल मेरा चल रहा है 1000 हज़ारों में मेरी बहना है स्टार प्लस के उत्ते इस वेले स्टार प्लस का नंबर 1 शो और बड़ा जबरदस्त किरदार आ वो भी बॉडी चल रहा मेरा तो बाकी आ जी फिल्म की तुसी शूटिंग पर आए जे यदी मैं शूटिंग कर रहा कम मैं बहुत घट करदा है मैं ज़्यादा ना आराम परस्त नहीं हैगा लेकिन भाई दौड़ जिंदगी की बहुत ज़्यादा कम जी बंद कर दी है कुछ बिजनेस ने अपने वो किए बस हुण वधिया शौकिया काम करीदा जो कोई काम वधिया लगता पैसे वास्ते काम करना बंद कर दिता मैं मनमोहन जी फिल्म बना रहे हैं अज दे रांझे जिहदी शूटिंग ते हुण तुसीं हैगे हो ते इहदे बारे कुछ दसो ये मतलब कि मांझी दे योनर तो ये बड़ी हट के फिल्म है जिदा दी मांझी ने पिछे फिल्मां बनाईयां ने टोटल एक एंटरटेनमेंट तंजिया फिल्म है टोटल कॉमेडी रिलीफ वाली फिल्म है और मतलब कि पहली बार होएगा कि लोग जिहड़े मैनू हर रोल दे विच देख चुके ने उन्हां वास्ते एक नवा किरदार सामने आएगा खास करके क्योंकि मांझी की फिल्म है इस करके लोग यूज टू हो चुके हैं कि शायद फिर ऐतकी सरदार बन के आऊगा तो मैं हुण इस फिल्म की वेट करूँगा ये तो बाद रिएक्शन किहो जाऊगा मैं अपने आप नाल भी तजर्बा ही कर रहा तो बड़ी खूबसूरत फिल्म बना रहे हैं देखो हुण अगे किसी फिल्म की अजकल प्रोडिक्शन नहीं होंदी हुण जो रिलीज़ होएगी वो तो बाद ही फिर पता लगेगा ये फिल्म की कमाल करदी दीप ढिल्लों जी पंजाबी रेडियो USA नाल गलबात करन लई तुहाडा बहुत बहुत धन्यवाद बहुत बहुत शुक्रिया दोस्त तुसीं इत्थे आए और साडे सैट ते जी आए नूं इसे तरह इत्थे आउंदे रहो फिर तुहाडे नाल USA मुलाकात करांगे उत्थे बह के सोहणियां गल्लां करांगे वाहिगुरू जी का खालसा वाहिगुरू जी की फतेह धन्यवाद तुसी सुनदे पे हो अपना रेडियो पंजाबी रेडियो USA पंजाबी रेडियो USA